ਕਲਾਈਮੇਟ ਚੇਂਜ ਨੂੰ ਲੈ ਕੇ ਇਕੱਲਾ ਅਮਰੀਕਾ ਦੇ ਉੱਤੇ ਜਾਂ ਹੋਰ ਇੰਡੀਆ ਦੇ ਵਿੱਚ ਨਹੀਂ ਫਰਕ ਪੈ ਰਿਹਾ। ਚਾਈਨਾ ਤੋਂ ਇੱਕ ਰਿਪੋਰਟ ਆ ਰਹੀ ਹੈ, ਚਾਈਨਾ ਦਾ ਇੱਕ ਮੇਜਰ ਦਰਿਆ ਯੈਂਗਤਜ਼ੇ ਰਿਵਰ ਉਹ ਪੂਰੇ ਦੀ ਪੂਰੀ ਤਰ੍ਹਾਂ ਸੁੱਕ ਗਿਆ ਆ। ਪਿਛਲੇ 1 ਮਹੀਨੇ ਤੋਂ ਸਾਊਥ ਵੈਸਟ ਚਾਈਨਾ ਦੇ ਵਿੱਚ ਅਨਪ੍ਰੈਸੀਡੈਂਟ ਕਹਿੰਦੇ ਡਰਾਊਟ ਚੱਲਿਆ ਆ। ਬਹੁਤ ਜ਼ਿਆਦਾ ਹੀਟ ਵੇਵ ਆਈ, ਜਿਹਦੇ ਨਾਲ ਇਹ ਪੂਰੇ ਦਾ ਪੂਰਾ ਦਰਿਆ ਹੀ ਸੁੱਕ ਗਿਆ ਹੈਗਾ। ਯੰਗਤਜ਼ੇ ਰਿਵਰ ਸਪੋਰਟ ਕਰਦਾ ਕਹਿੰਦੇ 3rd ਆਫ ਕੰਟਰੀ ਦੀ ਪੋਪੂਲੇਸ਼ਨ ਨੂੰ ਥਰੂ ਹਾਈਡਰੋ ਪਾਵਰ ਤੇ ਕ੍ਰੌਪ ਇਰੀਗੇਸ਼ਨ ਦੇ। ਸੋ ਜੇ ਕਿਤੇ ਤੁਸੀਂ ਪਿਕਚਰਾਂ ਦੇਖੋ, ਇਦਾਂ ਲੱਗਦਾ ਵੀ ਪੂਰਾ ਸੁੱਕਾ ਪਿਆ, ਕਿਤੇ ਪਾਣੀ ਦਾ ਨਾਮ ਨਿਸ਼ਾਨ ਨਹੀਂ ਹੈ। ਸੋ ਇਹਦਾ ਜਿਹੜਾ ਅਸਰ ਆ ਆਪਾਂ ਦੇਖ ਸਕਦੇ ਕਿਸ ਤਰ੍ਹਾਂ ਪਊਗਾ। ਪੂਰੀ ਦੁਨੀਆ ਦੇ ਵਿੱਚ ਜੋ ਦਰਿਆ ਆ ਉਹ ਸੁੱਕ ਰਹੇ ਹੈਗੇ ਆ। ਚਾਈਨਾ ਦਾ ਯੰਗਤਜ਼ੇ ਰਿਵਰ ਤੇ ਇਸੇ ਤਰ੍ਹਾਂ ਜਰਮਨ ਚ, ਕੈਲੀਫੋਰਨੀਆ, ਸਪੇਨ, ਇਟਲੀ, ਈਸਟ ਅਫਰੀਕਾ ਦੇ ਵਿੱਚ ਕਲਾਈਮੇਟ ਚੇਂਜ ਬਹੁਤ ਜ਼ਿਆਦਾ ਉੱਥੇ ਅਸਰ ਹੋ ਰਿਹਾ। ਸੋ ਪੂਰੀ ਦੁਨੀਆ ਜਿਹੜਾ ਆ ਸੋਕੇ ਦਾ ਸ਼ਿਕਾਰ ਹੋ ਰਹੀ ਆ। ਫਰੈਸ਼ ਵਾਟਰ ਇਹ ਹੁਣ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਇਹ ਆਪਾਂ ਸਾਰਿਆਂ ਨੂੰ ਆ ਵੀ ਕਿਸ ਤਰ੍ਹਾਂ ਜੋ ਪਾਣੀ ਆ ਉਹ ਆਉਣ ਵਾਲੀਆਂ ਜਨਰੇਸ਼ਨ ਲਈ ਜਾਂ ਆਪਣੇ ਲਈ ਬਚਾਉਣਾ ਹੈਗਾ। ਜੀ ਬਿਲਕੁਲ, ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਚੁਣੌਤੀ ਆ ਸਾਰਿਆਂ ਦੇ ਲਈ। ਜਿਹੜੇ ਨੈਚੁਰਲ ਰਿਸੋਰਸਿਸ ਆ ਇਹ ਤਾਂ ਲਿਮਿਟਡ ਨੇ, ਇਹ ਜਿਹੜੇ ਹੈਗੇ ਆ ਆਪਾਂ ਇਸ ਦੇ ਵਿੱਚ ਐਕਸਟਰਾ ਤਾਂ ਨਹੀਂ ਜਿਹੜਾ ਕੁਛ ਐਡ ਜਿਹੜਾ ਉਹ ਕਰ ਸਕਾਂਗੇ। ਲਗਾਤਾਰ ਵਰਤ ਕੇ ਉਸ ਦੇ ਰੂਪ ਬਦਲ ਜਾਂਦੇ ਆ। ਫਿਰ ਆਪਾਂ ਦੇਖਦੇ ਹਾਂ ਵੀ ਪੋਲਿਊਸ਼ਨ ਦਾ, ਕਾਰਬਨ ਡਾਈਆਕਸਾਈਡ ਦਾ, ਹੋਰ ਕਈ ਕੁਛ ਜਿਹੜਾ ਉਸ ਦੇ ਕਰਕੇ ਉਹ ਆ ਰਿਹਾ। ਤਾਂ ਉਹ ਪ੍ਰੋਬਲਮ ਆ। ਪਾਣੀ ਤੋਂ ਬਗੈਰ ਕੁਛ ਨਹੀਂ ਜਿਹੜਾ ਹੋਊਗਾ। ਸੋ ਪਾਣੀ ਦੇ ਨਾਲ ਹੀ ਸਾਰੀ ਦੁਨੀਆ ਜਿਹੜੀ ਉਹ ਚੱਲਣੀ ਆ। ਸੋ ਇਹ ਬਹੁਤ ਵੱਡਾ ਜਿਹੜਾ ਉਹ ਮਸਲਾ ਬਣਿਆ ਪਿਆ ਆ। ਲੋਕਾਂ ਦੇ ਵਿੱਚ ਅਸਥਿਰਤਾ ਇਹਦੇ ਕਰਕੇ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਆਵੇਗੀ। ਜਿਨ੍ਹਾਂ ਥਾਵਾਂ ਦੇ ਉੱਤੇ ਪਾਣੀ ਦੀ ਘਾਟ ਹੋਊਗੀ, ਸੋਕਾ ਜ਼ਿਆਦਾ ਹੋਊਗਾ, ਲੋਕਾਂ ਨੇ ਉੱਥੋਂ ਮੂਵ ਹੋ ਕੇ ਉਹਨਾਂ ਇਲਾਕਿਆਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨੀ ਆ ਵੀ ਜਿੱਥੇ ਇਹ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲ ਸਕਣ। ਤੇ ਬਹੁਤ ਵੱਡਾ ਪਲਾਇਨ ਜਿਹੜਾ ਉਹ ਕਰਨਾ ਪਊਗਾ ਲੋਕਾਂ ਨੂੰ। ਇਹ ਵੱਡੀ ਸਥਿਤੀ ਆ। ਉਧਰ ਖਬਰ ਆ ਰਹੀ ਸੀ ਵੀ ਪਹਿਲੀ ਵਾਰੀ ਦੁਨੀਆ ਦੇ ਇਤਿਹਾਸ ਦੇ ਵਿੱਚ 8 ਬਿਲੀਅਨ ਦੀ ਪੋਪੂਲੇਸ਼ਨ ਨੂੰ ਦੁਨੀਆ ਜਿਹੜੀ ਉਹ ਕ੍ਰੋਸ ਕਰਨ ਜਾ ਰਹੀ ਆ। ਮੇ ਵੀ ਕ੍ਰੋਸ ਵੀ ਜਿਹੜੀ ਉਹ ਕਰ ਗਈ ਹੋਵੇ। ਸੋ ਅਨੁਮਾਨਿਤ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ 8 ਬਿਲੀਅਨ ਤੋਂ ਵੱਧ ਜਿਹੜੀ ਇਸ ਟਾਈਮ ਜਨਸੰਖਿਆ ਪੂਰੀ ਦੁਨੀਆ ਦੇ ਵਿੱਚ ਹੋ ਚੁੱਕੀ ਆ। ਰਿਸੋਰਸਿਸ ਲਿਮਿਟਡ ਨੇ, ਜਨਸੰਖਿਆ ਕਾਫੀ ਆ। ਤੇ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਰਿਸੋਰਸਿਸ ਦੀ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਦੇਖੀ ਜਾਣੀ ਹੈ। ਜਿੱਦਾਂ ਆਪਾਂ ਅਕਸਰ ਗੱਲਾਂ ਸੁਣਦੇ ਹਾਂ ਵੀ ਅਗਲੇ ਜਿਹੜੇ ਯੁੱਧ ਜਾਂ ਲੜਾਈਆਂ ਆ ਉਹ ਪਾਣੀ ਲਈ, ਜ਼ਮੀਨ ਦੇ ਲਈ, ਰਿਸੋਰਸਿਸ ਦੇ ਲਈ ਕਿਹੜੀਆਂ ਚੀਜ਼ਾਂ ਵਰਤ ਕੇ ਉਸ ਨੂੰ ਯੂਜ਼ ਕੀਤਾ ਜਾ ਸਕਦਾ ਆ, ਉਸ ਦੇ ਵੱਲ ਉਹੀ ਜਿਹੜੀਆਂ ਉਹ ਹੋਣਗੀਆਂ। ਜੀ, ਪੂਰੀ ਦੁਨੀਆ ਦੇ ਮੁਲਕਾਂ ਨੂੰ ਕਹਿੰਦੇ ਪਏ ਇਸ ਪਲੈਨਟ ਦੇ ਵਿੱਚ ਕਲਾਈਮੇਟ ਚੇਂਜ ਦੇ ਲਈ ਫਾਈਟ ਕਰਨਾ ਪਊਗਾ। ਨਵੇਂ ਇਨਫਰਾਸਟ੍ਰਕਚਰ, ਪਾਣੀ ਦੇ ਲਈ, ਪਾਵਰ ਦੇ ਲਈ, ਰੀਸਾਈਕਲਿੰਗ, ਕਲੀਨ ਅਪ, ਟਰੈਸ਼, ਗ੍ਰੀਨ ਐਨਰਜੀ ਤੇ ਆਰਗੈਨਿਕ ਫਾਰਮਿੰਗ ਇਹਦੇ ਉੱਤੇ ਵਰਕਆਊਟ ਕਰਨਾ ਪਊਗਾ ਜੇ ਇਸ ਦੇ ਵਿੱਚ ਦੁਨੀਆ ਨੇ, ਇਨਸਾਨੀਅਤ ਨੇ, ਲੋਕਾਂ ਨੇ ਜੀਣਾ ਹੈਗਾ।